ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ। ਮੈਂ ਰਾਜ ਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 26 ਤਰੀਕ ਆ, ਦਿਨ ਸ਼ੁੱਕਰਵਾਰ ਆ, ਤਾਂ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹੈਗੇ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਕੋਲ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਬਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਬਰਿੰਦਰ ਸਿੰਘ ਬੋਇਆਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਵੇਰੇ ਵੀ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ, ਖਾਸ ਕਰਕੇ ਟਰੱਕਿੰਗ ਨੂੰ ਲੈ ਕੇ। ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਇਹ ਕਹਿ ਰਿਹਾ ਵੀ 1,94,000 ਨਾਨ ਡੋਮਿਸਾਈਲਡ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਹੋਲਡਰਸ ਉਹ ਆਊਟ ਆਫ ਟਰੱਕਿੰਗ ਹੋ ਜਾਣਗੇ। ਸੋ ਆਲਮੋਸਟ 2 ਲੱਖ ਦੇ ਕਰੀਬ। FMCSA ਨੇ ਇਹ ਲੱਭਿਆ ਵੀ ਆਲਰੇਡੀ 2 ਲੱਖ ਦੇ ਕਰੀਬ ਜਿਹੜੇ ਆ ਨਾਨ ਡੋਮਿਸਾਈਲਡ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਹੋਲਡਰਸ ਹੈਗੇ ਆ, ਜਿਹਦੇ ਵਿੱਚੋਂ 20,000 ਦੇ ਕਰੀਬ ਨਾਨ ਡੋਮਿਸਾਈਲਡ ਕਮਰਸ਼ੀਅਲ ਲਰਨਰਸ ਪਰਮਿਟ ਵਾਲੇ ਹੈਗੇ ਆ। ਸੋ ਨਾਨ ਡੋਮਿਸਾਈਲਡ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਹੋਲਡਰਸ ਉਹਨਾਂ ਨੂੰ ਜਿਹੜਾ ਰਿਨਿਊ ਕਰਾਉਣਾ ਪਊਗਾ ਲਾਇਸੈਂਸ ਇਨ ਪਰਸਨ ਐਨੂਅਲੀ, ਤੇ FMCSA ਐਕਸਪੈਕਟ ਕਰਦਾ ਵੀ 1,94,000 ਲੋਕਾਂ ਨੂੰ ਰਿਨਿਊ ਕਰਨ ਦੇ ਲਈ 2 ਸਾਲਾਂ ਦੇ ਵਿੱਚ ਇਹ ਬਹੁਤ ਔਖਾ ਹੋਊਗਾ। ਸੋ ਕਹਿੰਦੇ ਵੀ 4 ਵਿੱਚੋਂ ਇੱਕ ਜਿਹੜਾ ਨਾਨ ਡੋਮਿਸਾਈਲਡ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਕੈਲੀਫੋਰਨੀਆ ਦੇ ਵਿੱਚ ਇਸ਼ੂ ਕੀਤਾ ਗਿਆ ਤੇ ਇੰਪ੍ਰੋਪਰਲੀ ਇਸ਼ੂ ਕੀਤਾ ਗਿਆ, ਵੀ ਗਲਤ ਇਸ਼ੂ ਕੀਤਾ ਗਿਆ। ਸੋ ਮੇਜਰ ਇਸ਼ੂ ਜਿਹੜੇ ਐਗਜ਼ਿਸਟ ਕੋਲੋਰਾਡੋ, ਪੈਂਸਿਲਵੇਨੀਆ, ਸਾਊਥ ਡਕੋਟਾ, ਟੈਕਸਸ ਤੇ ਵਾਸ਼ਿੰਗਟਨ ਸਟੇਟ ਦੇ ਵਿੱਚ ਵੀ ਸ਼ੋ ਹੋ ਰਹੇ ਹੈਗੇ ਆ। ਸੋ ਜਿਹੜੀਆਂ ਸਟੇਟਸ ਨੇ ਇਸ਼ੂ ਕੀਤੇ ਹੈਗੇ ਆ CDL, CLPs, ਉਹਨਾਂ ਨੂੰ ਇਹ ਕਿਹਾ ਗਿਆ ਅੱਗੇ ਤੋਂ ਟੋਟਲੀ ਜਿਹੜੇ ਆ ਬੰਦ ਕਰ ਦਿਓ ਇਸ਼ੂ ਕਰਨੇ, ਤੇ ਜਿਨ੍ਹਾਂ ਨੂੰ ਇਸ਼ੂ ਕੀਤੇ ਹੋ ਆ ਉਹਨਾਂ ਨੂੰ ਕੰਪਲਾਇੰਸ ਦੇ ਵਿੱਚ ਲੈ ਕੇ ਆਓ। ਕੈਲੀਫੋਰਨੀਆ ਹੋਮ ਆਫ ਦਾ ਮੋਸਟ ਐਗਰੀਗੇਸ ਜਿਹੜਾ ਲਾਇਸੈਂਸਿੰਗ ਵਾਇਲੇਸ਼ਨ, ਕਹਿੰਦੇ ਵੀ ਕੈਲੀਫੋਰਨੀਆ ਜਿਹੜੀ ਸਟੇਟ ਆ ਇਹਦੇ ਸਭ ਤੋਂ ਜ਼ਿਆਦਾ ਜਿਹੜੀਆਂ ਆ ਵਾਇਲੇਸ਼ਨਸ ਹੋਈਆਂ ਹੈਗੀਆਂ। ਇਹਨਾਂ ਨੂੰ ਇੱਕ ਸਪੈਸ਼ਲ ਲੈਟਰ ਸ਼ਾਨ ਡਫੀ ਉਹਨਾਂ ਨੇ ਭੇਜਿਆ ਹੈਗਾ ਵੀ 30 ਦਿਨਾਂ ਦੇ ਵਿੱਚ ਕੰਪਲਾਇੰਸ 'ਚ ਆ ਜਾਓ, ਨਹੀਂ ਤਾਂ ਤੁਹਾਨੂੰ ਜਿਹੜੀ $1,60,000 ਦੀ ਫੰਡਿੰਗ ਦੇਣੀ ਆ, ਹਾਈਵੇ ਫੰਡਿੰਗ ਦੀ, ਉਹ ਅਸੀਂ ਬੰਦ ਕਰਨ ਜਾ ਰਹੇ ਹੈਗੇ ਆ। ਜੀ, $160 ਮਿਲੀਅਨ ਦੀ ਜਿਹੜੀ ਫੰਡਿੰਗ ਆ, ਵੀ ਉਹ ਜਿਹੜੀ ਪਹਿਲੇ ਸਾਲ 'ਚ ਇੰਨੀ ਮਿਲਣੀ ਸੀ ਤੇ ਦੂਜੇ ਸਾਲ 'ਚ ਉਤੋਂ ਡਬਲ ਮਿਲਣੀ ਸੀ, ਯਾਨੀ ਕਿ 320 ਮਿਲੀਅਨ ਦੀ, ਤੇ ਉਹ ਸਾਰੀ ਜਿਹੜੀ ਉਹ ਬੰਦ ਹੋ ਜਾਊਗੀ। ਰਿਪੋਰਟਸ ਆ ਰਹੀਆਂ ਹਰਜੋਤ ਸਿੰਘ ਜੀ, ਜਿਹੜੀ ਗੱਲ ਹੋਈ ਹੈ ਕੁਝ ਟਰੱਕਿੰਗ ਵਾਲਿਆਂ ਦੇ ਨਾਲ, ਤਾਂ ਉਹ ਦੱਸ ਰਹੇ ਆ ਕੱਲਾ ਕੈਲੀਫੋਰਨੀਆ ਹੀ ਨਹੀਂ, ਕਿਉਂਕਿ ਇਹਨਾਂ ਨੇ ਇਹ ਜਿਹੜਾ ਰੂਲ ਆ ਹੁਣ ਆਲ ਦੀ ਸਟੇਟਸ, ਸਾਰੀਆਂ ਸਟੇਟਸ ਦੇ ਵਿੱਚ ਇਹ ਕੀਤਾ ਹੈਗਾ ਆ। ਤੇ ਉਹਦੀ ਕਰਕੇ ਵਾਸ਼ਿੰਗਟਨ ਦੇ ਕੁਝ ਜਿਹੜੇ ਲੋਕਾਂ ਨੇ ਦੱਸਿਆ ਵੀ ਕਹਿੰਦੇ ਵੀ ਕੁਝ ਇਹਦੇ ਨਾਲ ਸੰਬੰਧਿਤ ਚਿੱਠੀਆਂ ਉੱਥੋਂ ਦੇ ਮੋਟਰ ਵਹੀਕਲ ਡਿਪਾਰਟਮੈਂਟ ਦੇ ਵੱਲੋਂ ਉਹਨਾਂ ਨੂੰ ਆਉਣੀਆਂ ਵੀ ਜਿਹੜੀਆਂ ਉਹ ਚੁੱਕੀਆਂ ਹੋ ਚੁੱਕੀਆਂ ਆ। ਇੱਕ ਜਿਹੜਾ ਨਾ ਉਦਾਹਰਨ ਉਹਨਾਂ ਨੇ ਜਿਹੜਾ ਉਹ ਪੇਸ਼ ਕੀਤਾ ਆ, ਜਿਹੜਾ ਉਹਨਾਂ ਨੇ ਰੌਲਾ ਪਾਇਆ ਵੀ ਇਹ ਕਿੱਦਾਂ ਜਿਹੜਾ ਉਹ ਹੋ ਸਕਦਾ ਆ ਵੀ ਤੁਸੀਂ ਬੰਦੇ ਦੀ ਜਿਹੜੀ ਵਰਕ ਆਥੋਰਾਈਜੇਸ਼ਨ ਆ ਉਹ ਪਹਿਲੋਂ ਖਤਮ ਹੋ ਰਹੀ ਆ, ਤੇ ਤੁਸੀਂ ਉਹਨੂੰ ਫਿਰ ਵੀ ਜਿਹੜਾ CDL ਉਸ ਤੋਂ ਬਾਅਦ ਦੀ ਡੇਟ ਦੇ ਜਿਹੜੇ ਇਸ਼ੂ ਜਿਹੜੇ ਉਹ ਕਰ ਰਹੇ ਆ। ਸੋ FMCSA ਨੇ ਜਿਹੜਾ ਪ੍ਰੈਸਰ ਜਾਰੀ ਕੀਤਾ, CDL ਜਿਹੜੇ ਕੈਲੀਫੋਰਨੀਆ ਦੇ ਉਹ ਦਿਖਾ ਰਹੇ ਆ ਕਹਿੰਦੇ ਵੀ ਅਪ੍ਰੈਲ 2022 ਦੀ ਕਿਸੇ ਦੀ EID ਖਤਮ ਆ ਤੇ ਉਹਨੂੰ 2030 ਤੱਕ ਦਾ ਲਾਇਸੈਂਸ ਇਸ਼ੂ ਹੋਇਆ ਆ। ਇਸੇ ਤਰੀਕੇ ਦੇ ਨਾਲ ਮਾਰਚ 29 ਤੱਕ ਦੀ ਜਿਹਦੀ ਐਕਸਪਾਇਰ ਹੋਈ ਹੈ ਵਰਕ ਆਥੋਰਾਈਜੇਸ਼ਨ, ਉਹਨੂੰ ਨਵੰਬਰ 2029 ਤੱਕ ਦਾ ਦਿੱਤਾ ਆ। 2021 ਦੀ ਕਿਸੇ ਦੀ ਮਈ ਦੀ ਐਕਸਪਾਇਰ ਹੋਈ ਹੈ ਵਰਕ ਆਥੋਰਾਈਜੇਸ਼ਨ, ਉਹਨੂੰ ਜੂਨ 2030 ਤੱਕ ਦਾ ਕਹਿੰਦੇ ਦਿੱਤਾ ਹੋਇਆ ਆ। ਤੇ ਇਦਾਂ ਹੀ 2027 ਦੇ ਵਿੱਚ ਕਿਸੇ ਦੀ ਐਕਸਪਾਇਰ ਹੋਣ ਵਾਲੀ ਅਪ੍ਰੈਲ 'ਚ, ਤੇ ਉਹਨੂੰ ਫਰਵਰੀ 2031 ਤੱਕ ਦਾ ਜਿਹੜਾ ਉਹਨਾਂ ਨੇ ਦਿੱਤਾ ਆ। ਸੋ ਕਹਿੰਦੇ ਵੀ ਇਹ ਕੰਮ ਜਿਹੜਾ ਅਸੀਂ ਰੋਕਣਾ ਆ, ਤੇ ਨਾਨ ਜਿਹੜਾ ਕੰਪਲਾਇੰਸ ਇਸ ਟਾਈਮ ਚੱਲ ਰਿਹਾ ਆ ਵੱਖ-ਵੱਖ ਸੂਬਿਆਂ ਦੇ ਦੁਆਰਾ CDL ਜਿਹੜੇ ਇਸ਼ੂ ਕਰਨ ਦੇ ਲਈ ਨਾਨ ਡੋਮਿਸਾਈਲਡ, ਉਸ ਦੇ ਉੱਤੇ ਜਿਹੜੀ ਇਹਨਾਂ ਨੇ ਹੁਣ
ਖਾਸੀ ਜਿਹੜੀ ਸਖਤੀ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਕੀਤੀ ਆ। I-94 ਤੋਂ ਕਹਿੰਦੇ ਵੀ ਪਤਾ ਲੱਗਦਾ ਹੁੰਦਾ ਹੈ ਵੀ ਕਦੋਂ ਤੱਕ ਤੁਹਾਨੂੰ ਅਲਾਓ ਕੀਤਾ ਗਿਆ ਹੈਗਾ ਆ ਵੀ ਉਸ ਦੇ ਵਿੱਚ ਇਹਨਾਂ ਨੇ ਕਿਹਾ ਵੀ ਸਿਸਟੈਮਿਕ ਨਾਨ ਕੰਪਲਾਇੰਸ ਇਕੱਲਾ ਕੈਲੀਫੋਰਨੀਆ ਨਹੀਂ, ਉਹਨਾਂ ਨੇ ਕੋਲੋਰਾਡੋ, ਪੈਂਸਿਲਵੇਨੀਆ, ਸਾਊਥ ਡਕੋਟਾ, ਟੈਕਸਸ ਤੇ ਵਾਸ਼ਿੰਗਟਨ ਦਾ ਨਾਮ ਜਿਹੜਾ ਇਸ ਦੇ ਵਿੱਚ ਜਿਹੜਾ ਆਪਣੇ FMCSA ਨੇ ਜਿਹੜਾ ਉਹ ਜਾਰੀ ਕੀਤਾ। ਵਿਸ਼ੇਸ਼ ਤੌਰ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਅੱਜ ਸ਼ੌਨ ਡਫੀ ਹੁਣਾਂ ਨੇ। ਸੋ 30 ਦਿਨ ਦਾ ਵਕਫਾ ਜਿਹੜਾ ਇਹਨਾਂ ਨੇ ਦਿੱਤਾ ਹੈਗਾ ਆ। ਨਾਲ ਇਹਨਾਂ ਨੇ ਜਿਹੜੇ 5 ਫੇਟਲ ਕ੍ਰੈਸ਼ ਆ ਜਨਵਰੀ ਤੋਂ ਲੈ ਕੇ ਹੁਣ ਤੱਕ ਦੇ ਜਿਹੜੇ ਉਹ ਨਾਨ ਡੋਮਿਸਾਈਲਡ CDL ਦੇ ਖਾਤੇ ਦੇ ਵਿੱਚ ਜਿਹੜੇ ਉਹ ਪਾਏ ਹੈਗੇ ਆ ਤੇ ਉਹਦੇ ਕਰਕੇ ਕਹਿੰਦੇ ਵੀ ਹੁਣ ਸਖਤੀ ਜਿਹੜੀ ਉਹ ਇਸ ਟਾਈਮ ਪੂਰੀ ਕੀਤੀ ਜਾ ਰਹੀ ਆ। ਪਿਛਲੇ ਕਈ ਮਹੀਨਿਆਂ ਤੋਂ ਇਹ ਮਾਹੌਲ ਬਣ ਰਿਹਾ ਸੀ, ਨਾਨ ਡੋਮਿਸਾਈਲ ਦੀ ਚਰਚਾ ਜਿਹੜੀ ਉਹ ਚੱਲ ਰਹੀ ਸੀਗੀ ਤੇ ਅੱਜ ਜਿਹੜਾ ਇਹਨਾਂ ਨੇ ਇੱਕ ਹਿਸਾਬ ਦੇ ਨਾਲ ਵੱਡਾ ਹੀ ਵਾਰ ਜਿਹੜਾ ਕਹਿ ਲਓ ਵੀ ਕਰ ਦਿੱਤਾ ਆ। ਪੰਜਾਬੀ ਟਰੱਕਿੰਗ ਦੇ ਉੱਤੇ ਬਹੁਤ ਵੱਡਾ ਜਿਹੜਾ ਇਸ ਦਾ ਅਸਰ ਜਿਹੜਾ ਉਹ ਪਵੇਗਾ। ਅੱਗੇ ਤਾਂ ਇੰਗਲਿਸ਼ ਲੈਂਗੁਏਜ ਕੰਪਲਾਇੰਸ ਨੂੰ ਲੈ ਕੇ ਚੱਲ ਰਿਹਾ ਸੀ, ਉਹ ਤਾਂ ਉਹਨਾਂ ਨੇ ਮਤਲਬ ਨੁੱਕਰ ਤੇ ਹੀ ਕਰਤੀ, ਉਹ ਤੇ ਅੱਗੇ ਬਹੁਤ ਛੋਟੀ ਜੀ ਗੱਲ ਲੱਗਣ ਲੱਗ ਗਈ ਵੀ ਇਹ ਕੀ ਆ ਵੀ ਨਾਨ ਡੋਮਿਸਾਈਲਡ ਨੂੰ ਜਿਹੜਾ ਕਰ ਦਿੱਤਾ। ਬੇਸਿਕਲੀ ਜੇ ਤੁਸੀਂ ਪਹਿਲੇ 2-4 ਸੈਂਟੈਂਸ ਸੁਣੋ ਨਾ ਸ਼ੌਨ ਡਫੀ ਹੁਣਾਂ ਦੀ ਜਿਹੜੀ ਪ੍ਰੈਸ ਕਾਨਫਰੰਸ ਦੇ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੇ ਲਾਫੁਲ ਪਰਮਾਨੈਂਟ ਰੈਜ਼ੀਡੈਂਟ ਤੇ US ਸਿਟੀਜ਼ਨਸ ਉਹਨਾਂ ਨੇ ਹੀ ਬੇਸਿਕਲੀ ਟਰੱਕ ਜਿਹੜੇ ਉਹ ਚਲਾਉਣੇ ਆ। ਇਦਾਂ ਜਿਹੜਾ ਉਹਨਾਂ ਦੀਆਂ ਗੱਲਾਂ ਤੋਂ ਪ੍ਰਤੀਤ ਹੋ ਰਿਹਾ ਆ। ਸੋ ਕੰਮ ਜ਼ਿਆਦਾ ਕਸੂਤਾ ਕਹਿ ਸਕਦੇ ਆ ਵੀ ਤੇ ਟੈਟ ਜਿਹੜਾ ਹਿਸਾਬ ਦੇ ਨਾਲ ਇਹਨਾਂ ਨੇ ਕਰ ਦਿੱਤਾ ਹੈ ਜੀ। ਸ਼ਾਨ ਡਫੀ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਨਾਨ ਸਿਟੀਜ਼ਨਸ ਨੂੰ ਡਰਾਈਵਿੰਗ ਲਾਇਸੈਂਸ ਦਿੱਤੇ ਗਏ ਆ ਐਬਸੋਲੂਟਲੀ 100% ਕਹਿੰਦਾ ਬ੍ਰੋਕਨ ਸਿਸਟਮ ਆ, ਨੈਸ਼ਨਲ ਐਮਰਜੈਂਸੀ ਰਿਕੁਆਇਰਡ ਹੈਗੀ ਆ। ਇਸੇ ਕਰਕੇ ਕਹਿੰਦਾ ਮੈਂ ਅੱਜ ਤੋਂ ਇਮੀਡੀਏਟਲੀ ਲਾਗੂ ਕਰ ਦਿੱਤਾ ਹੈਗਾ ਆ ਇਹ ਜਿਹੜਾ ਰੂਲ ਹੈਗਾ। FMCSA ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ 5 ਫੇਟਲ ਕ੍ਰੈਸ਼ ਦੱਸੇ ਆ ਜਿਨ੍ਹਾਂ ਦੇ ਕੋਲ ਨਾਨ ਡੋਮਿਸਾਈਲਡ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਸੀ। ਪਹਿਲਾ ਉਹਨੇ ਫਲੋਰੀਡਾ ਦਾ ਟਰਨ ਪਾਈਕ ਯੂ ਟਰਨ ਜਿਹੜਾ ਹਰਜਿੰਦਰ ਸਿੰਘ ਵਾਲਾ ਦੱਸਿਆ, ਦੂਜਾ ਟੈਰਲ ਟੈਕਸਸ ਸਲੀਪਿੰਗ ਡਰਾਈਵਰ ਕ੍ਰੈਸ਼ ਤੇ ਤੀਜਾ I-35 ਕ੍ਰੈਸ਼ ਜਿਹਦੇ ਵਿੱਚ ਡਰਾਈਵਰ ਡਿਪਰੈਸੈਂਟਸ ਦੇ ਉੱਤੇ ਸੀਗਾ, ਗੋਲੀਆਂ ਲੈਂਦਾ ਸੀਗਾ। ਤੇ 2025 ਦੇ ਸਾਲ ਦੇ ਵਿੱਚ ਹੁਣ ਤੱਕ ਜਨਵਰੀ ਤੋਂ ਲੈ ਕੇ FMCSA ਨੇ ਇਹ ਕਿਹਾ ਵੀ 5 ਫੇਟਲ ਕ੍ਰੈਸ਼ ਹੋਏ ਹੈਗੇ ਆ ਜਿਨ੍ਹਾਂ ਦੇ ਵਿੱਚ ਨਾਨ ਡੋਮਿਸਾਈਲਡ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਹੋਲਡਰ ਸੀਗੇ। ਸੋ ਇਸੇ ਕਰਕੇ ਕਹਿੰਦੇ ਸਾਨੂੰ ਇਹ ਜਿਹੜਾ ਐਕਸ਼ਨ ਆ ਉਹ ਲੈਣਾ ਪਿਆ ਹੈਗਾ ਆ। ਸੋ ਹੁਣ ਕੁਝ ਬੰਦਿਆਂ ਦੀ ਗਲਤੀ ਦੇ ਨਾਲ ਇਹ ਦੇਖੋ ਵੀ ਕਿੱਦਾਂ ਸਾਰਿਆਂ ਦੇ ਉੱਤੇ ਜਿਹੜਾ ਅਸਰ ਹੁੰਦਾ ਹੈਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਦੇ ਵੱਲ ਵੱਧਦੇ ਜਾਈਏ। ਬੇ ਏਰੀਏ ਤੋਂ ਇਹ ਜਿਹੜੀ ਅਗਲੀ ਖਬਰ ਆ ਰਹੀ ਆ ਮਲਪੀਟਸ ਸ਼ਹਿਰ ਦੀ। ਮਲਪੀਟਸ ਪੁਲਿਸ ਡਿਪਾਰਟਮੈਂਟ ਨੇ ਇੱਕ ਭਾਰਤੀ ਮੂਲ ਦਾ ਡਾਕਟਰ ਸੰਜੇ ਅਗਰਵਾਲ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਆ ਕਿਉਂਕਿ ਉਸ ਉੱਤੇ ਇਹ ਦੋਸ਼ ਸੀਗੇ ਵੀ ਜਿਹੜੀ ਇੱਕ ਫੀਮੇਲ ਪੇਸ਼ੈਂਟ ਉਹਨਾਂ ਦੇ ਕੋਲ ਆਈ ਸੀ, ਉਸ ਪੇਸ਼ੈਂਟ ਨੇ ਦੋਸ਼ ਲਾਏ ਆ ਇਸ ਦੇ ਉੱਤੇ ਵੀ ਇਹਨੇ ਜਾਣਬੁੱਝ ਕੇ ਗਲਤ ਤਰੀਕੇ ਦੇ ਨਾਲ ਉਸ ਨੂੰ ਟੱਚ ਕੀਤਾ ਤੇ ਸੈਕਸ਼ੂਅਲ ਬੈਟਰੀ ਦੇ ਜਿਹੜੇ ਚਾਰਜ ਆ ਇਸ ਉੱਤੇ ਹੁਣ ਲਗਾਏ ਗਏ ਹੈਗੇ ਆ। ਸੋ ਡਾਕਟਰ ਇਦਾਂ ਦੀਆਂ ਕਰਤੂਤਾਂ ਕਰ ਦੇਣਗੇ ਇਹ ਕਿਸੇ ਨੂੰ ਜਿਹੜਾ ਉਹ ਚੇਤਾ ਤਾਂ ਨਹੀਂ ਸੀਗਾ, ਪਰ ਅਫਸੋਸ ਦੇ ਨਾਲ ਆਪਾਂ ਜਿਹੜਾ ਉਹ ਦੱਸ ਰਹੇ ਆ ਵੀ ਮਲਪੀਟਸ ਪੁਲਿਸ ਨੇ ਇਸ ਨੂੰ ਜਿਹੜਾ ਆ ਉਹ ਹੁਣ ਗ੍ਰਿਫਤਾਰ ਕੀਤਾ ਆ। 16 ਸਤੰਬਰ ਨੂੰ ਇਹਨੂੰ ਅਰੈਸਟ ਕੀਤਾ ਗਿਆ ਸੀ ਤੇ ਸੈਂਟਾ ਕਲਾਰਾ ਕਾਉਂਟੀ ਮੇਨ ਜੇਲ੍ਹ ਦੇ ਵਿੱਚ ਇਸ ਨੂੰ ਬੁੱਕ ਕੀਤਾ ਗਿਆ ਹੈ ਸੈਕਸ਼ੂਅਲ ਬੈਟਰੀ ਦੇ ਜਿਹੜਾ ਉਹ ਦੋਸ਼ਾਂ ਦੇ ਨਾਲ। ਮਲਪੀਟਸ ਪੁਲਿਸ ਡਿਪਾਰਟਮੈਂਟ ਇਹ ਮੰਨਦੀ ਆ ਵੀ ਹੋਰ ਵੀ ਵਿਕਟਮ ਇਸ ਡਾਕਟਰ ਅਗਰਵਾਲ ਦੇ ਜਿਹੜੇ ਉਹ ਹੋ ਸਕਦੇ ਆ ਇਨਅਪਰੋਪਰੀਏਟਲੀ ਗਲਤ ਢੰਗ ਦੇ ਨਾਲ ਗਲਤ ਥਾਂ ਦੇ ਉੱਤੇ ਜਿਹੜੇ ਫੀਮੇਲ ਪੇਸ਼ੈਂਟਸ ਨੂੰ ਇਸ ਨੇ ਜਿਹੜਾ ਉਹ ਟੱਚ ਕੀਤਾ ਸੀਗਾ। ਤੇ ਕਹਿੰਦੇ ਵੀ ਮੌਂਟੇਕਿਊ ਐਕਸਪ੍ਰੈਸ ਦੇ ਉੱਤੇ ਪਲਮੋਨੋਲੋਜੀ ਦੀ ਇਹ ਪ੍ਰੈਕਟਿਸ ਕਰਦਾ ਸੀਗਾ ਅਗਰਵਾਲ ਤੇ ਉੱਥੋਂ ਜਿਹੜਾ ਇਸ ਨੂੰ ਹਿਰਾਸਤ 'ਚ ਲਿਆ ਗਿਆ ਆ। ਤੇ ਨਾਲ ਹੀ ਪੁਲਿਸ ਨੇ ਆਪਣਾ ਨੰਬਰ ਵੀ ਛੱਡਿਆ ਮਲਪੀਟਸ ਪੁਲਿਸ ਡਿਪਾਰਟਮੈਂਟ ਦੇ ਡਿਟੈਕਟਿਵਸ ਦਾ ਵੀ ਭਾਈ ਜੇ ਕੋਈ ਹੋਰ ਵੀ ਵਿਕਟਮ ਹੈਗੇ ਆ ਜਾਂ ਕਿਸੇ ਦੇ ਨਾਲ ਕੋਈ ਹੋਰ ਵੀ ਇਦਾਂ ਦਾ ਇਨਸੀਡੈਂਟ ਹੋਇਆ ਆ ਉਹ ਮੋਹਰੇ ਆਵੇ ਤੇ ਆ ਕੇ ਸਾਡੇ ਨਾਲ ਇਹ ਜਾਣਕਾਰੀ ਹੋਰ ਸਾਂਝੀ ਕਰੇ। ਇਸੇ ਤਰ੍ਹਾਂ ਇੱਕ ਹੋਰ ਇੰਡੀਅਨ ਮੂਲ ਦਾ ਜਿਹੜਾ ਡਾਕਟਰ ਆ ਉਸ ਨੂੰ ਨਿਊ ਜਰਸੀ ਦੇ ਵਿੱਚ ਚਾਰਜ ਕੀਤਾ ਗਿਆ ਆ ਓਪੀਆਇਡ ਡਿਸਟ੍ਰੀਬਿਊਸ਼ਨ ਫॉर ਸੈਕਸ ਤੇ ਮੈਡੀਕੇਡ ਫਰਾਡ ਦੇ ਸੰਬੰਧ ਦੇ ਵਿੱਚ। ਨਿਊ ਜਰਸੀ ਦਾ ਫਿਜ਼ੀਸ਼ੀਅਨ ਰਤੇਸ਼ ਕਾਲਰਾ ਜੋ ਕਿ 51 ਸਾਲਾਂ ਦਾ ਆ, ਉਹਦੇ ਉੱਤੇ 5 ਕਾਊਂਟ ਫੈਡਰਲ ਕੰਪਲੇਂਟ ਇਨਕਲੂਡਿੰਗ 3 ਕਾਊਂਟ ਡਿਸਟ੍ਰੀਬਿਊਸ਼ਨ ਕੰਟਰੋਲਡ ਸਬਸਟੈਂਸਸ
ਆਊਟਸਾਈਡ ਦਾ ਸਕੋਪ ਆਫ ਪ੍ਰੋਫੈਸ਼ਨਲ ਪ੍ਰੈਕਟਿਸ ਤੇ 2 ਕਾਊਂਟ ਹੈਲਥ ਕੇਅਰ ਫਰਾਡ ਦੇ ਲਾਏ ਗਏ ਹੈਗੇ ਆ। ਕਹਿੰਦੇ 2019 ਤੋਂ ਲੈ ਕੇ 2025 ਦੇ ਵਿੱਚ ਕਾਲਰਾ ਨੇ 31,000 ਤੋਂ ਵੱਧ ਆਕਸੀਕੋਡੀਨ ਪ੍ਰਿਸਕ੍ਰਿਪਸ਼ਨਸ ਜਿਹੜੀਆਂ ਆ ਉਹ ਇਸ਼ੂ ਕੀਤੀਆਂ। ਕਈ ਵਾਰੀ ਤਾਂ ਇੱਕ ਦਿਨ ਦੇ ਵਿੱਚ 50-50 ਜਿਹੜੀਆਂ ਕੀਤੀਆਂ ਹੈਗੀਆਂ। ਕਹਿੰਦੇ ਵੀ ਕਈ ਜਿਹੜੇ ਫੀਮੇਲ ਪੇਸ਼ੈਂਟ ਸੀਗੇ ਉਹਨਾਂ ਨੂੰ ਸੈਕਸ਼ੁਅਲੀ ਹਰਾਸ ਕੀਤਾ ਗਿਆ, ਸੈਕਸ਼ੁਅਲੀ ਉਹਨਾਂ ਨੂੰ ਟੱਚ ਕੀਤਾ ਗਿਆ ਤੇ ਉਹਨਾਂ ਨੂੰ ਜਿਹੜਾ ਅਸੌਲਟ ਵੀ ਕੀਤਾ ਗਿਆ ਇਨ ਐਕਸਚੇਂਜ ਫਾਰ ਪ੍ਰਿਸਕ੍ਰਿਪਸ਼ਨਸ। ਸੋ ਇੱਕ ਪੇਸ਼ੈਂਟ ਨੇ ਤਾਂ ਕਿਹਾ ਬਾਰ-ਬਾਰ ਮੈਨੂੰ ਜਿਹੜਾ ਆ ਰਿਪੀਟਡਲੀ ਅਸੌਲਟ ਕੀਤਾ ਗਿਆ ਹੈਗਾ। ਪ੍ਰੋਸੀਕਿਊਟਰਸ ਨੇ ਇਹ ਵੀ ਦੱਸਿਆ ਵੀ ਜਿਹੜੀ ਓਪੀਆਈਡ ਆ ਉਹਨਾਂ ਪੇਸ਼ੈਂਟਸ ਨੂੰ ਦਿੱਤੀ ਗਈ ਜਿਨ੍ਹਾਂ ਨੂੰ ਰਿਕੁਆਇਰਡ ਵੀ ਨਹੀਂ ਸੀਗੀ ਦੇਖ ਲਓ। ਤੇ ਇਸ ਤੋਂ ਬਿਨਾਂ ਮੈਡੀਕੇਡ ਦੇ ਬਹੁਤ ਸਾਰੇ ਜਿਹੜੇ ਝੂਠੇ ਜਿਹੜੇ ਬਿੱਲ ਆ ਉਹ ਉਸਨੇ ਬਣਾਏ ਉਹਨਾਂ ਪੇਸ਼ੈਂਟ ਦੇ ਜਿਨ੍ਹਾਂ ਨੇ ਕਦੇ ਉਸ ਨੂੰ ਵਿਜ਼ਿਟ ਵੀ ਨਹੀਂ ਕੀਤਾ। ਜੀ ਬਿਲਕੁਲ, FBI ਕਹਿ ਰਹੀ ਹੈ ਹੋਰ ਵੀ ਵਿਕਟਮਸ ਨੂੰ ਵੀ ਭਾਈ ਜੇ ਤੁਹਾਡੇ ਕੋਲ ਵੀ ਕੋਈ ਇਨਫੋਰਮੇਸ਼ਨ ਆ ਇਸ ਡਾਕਟਰ ਦੇ ਬਾਬਤ, ਡਾਕਟਰ ਕਾਲੜਾ ਜਿਹੜਾ ਆ ਸੀਕੋਸਸ ਨਿਊ ਜਰਸੀ ਦਾ ਸੀਗਾ ਵੀ ਜਿਹਨੇ ਮੈਡੀਕੇਡ ਪ੍ਰੋਗਰਾਮ ਦੇ ਵਿੱਚ ਵੀ ਡੀਫਰਾਡ ਕੀਤਾ ਸਟੇਟ ਨੂੰ ਤੇ ਸੈਕਸ਼ੂਅਲ ਫੇਵਰਸ ਲਏ ਓਪੀਆਇਡਸ ਵੰਡਣ ਦੇ ਨਾਲ ਵੀ ਉਹਦੇ ਬਾਰੇ ਵੀ ਜੇ ਉਹ ਕਿਸੇ ਕੋਲ ਹੋਰ ਜਾਣਕਾਰੀ ਆ ਜਾਂ ਕੋਈ ਵਿਕਟਮ ਹੈਗਾ ਆ ਤੇ ਗੁਪਤ ਰਹਿ ਕੇ ਜਿਹੜਾ ਹੈ ਉਹਨਾਂ ਦੇ ਨਾਲ ਜਾਣਕਾਰੀ ਜਿਹੜਾ ਉਹ ਸਾਂਝੀ ਕਰ ਸਕਦੇ ਆ। ਕਹਿੰਦੇ ਵੀ ਇਹਨੇ ਜਾਣ ਬੁੱਝ ਕੇ ਇਹ ਜਿਹੜੀ ਓਪੀਓਇਡ ਕ੍ਰਾਈਸਿਸ ਆ ਉਸ ਦੇ ਵਿੱਚ ਇੱਕ ਹਿਸਾਬ ਦੇ ਨਾਲ ਬਲਦੀ 'ਚ ਤੇਲ ਪਾਉਣ ਵਾਲਾ ਕੰਮ ਕੀਤਾ ਤੇ ਜਿਹੜੇ ਵਨਰੇਬਲ ਪੇਸ਼ੈਂਟ ਸੀਗੇ ਜਿਨ੍ਹਾਂ ਨੂੰ ਇਲਾਜ ਦੀ ਜਿਹੜੀ ਉਹ ਜ਼ਰੂਰਤ ਸੀ ਉਹਨਾਂ ਨੂੰ ਦਵਾਈਆਂ ਖਾਤਰ ਉਹਨਾਂ ਦੇ ਨਾਲ ਸੈਕਸ ਜਿਹੜਾ ਆ ਉਹ ਉਹਦੇ ਲਈ ਐਕਸਪਲੋਇਟ ਜਿਹੜਾ ਉਹ ਕਰਦਾ ਰਿਹਾ ਆ ਤੇ ਨਿਊ ਜਰਸੀ ਪਬਲਿਕ ਹੈਲਥ ਪ੍ਰੋਗਰਾਮ ਨੂੰ ਇਸਨੇ ਜਿਹੜਾ ਘੁਣ ਲਾਇਆ ਡੀਫਰਾਡ ਜਿਹੜਾ ਉਸ ਦੇ ਵਿੱਚ ਕੀਤਾ ਆ। US ਦੇ ਜਿਹੜੇ ਅਟਰਨੀ ਅਲੀਨਾ ਹਾਬਾ ਜਿਹੜੇ ਰਾਸ਼ਟਰਪਤੀ ਟਰੰਪ ਹੋਣਾ ਦੇ ਜਿਹੜੇ ਪਰਸਨਲ ਲਾਇਰ ਵੀ ਰਹੇ ਆ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਸੀ। ਸੋ ਜਿਹੜੀ ਓਪੀਆਇਡ ਆ ਜਿਹੜੀ ਉਸ ਨੂੰ ਡਿਸਟ੍ਰੀਬਿਊਟ ਕਰਨ ਦੇ ਲਈ 20 ਸਾਲਾਂ ਦੀ ਸਜ਼ਾ ਤੇ 1 ਮਿਲੀਅਨ ਤੱਕ ਦਾ ਜਿਹੜਾ ਉਹਨੂੰ ਫਾਈਨ ਹੋ ਸਕਦਾ ਆ। ਜਿਹੜੇ ਹੈਲਥ ਕੇਅਰ ਫਰਾਡ ਕੀਤੇ ਆ ਉਹਦੇ ਵਿੱਚ ਉਹਨੂੰ 10 ਸਾਲਾਂ ਦੀ ਸਜ਼ਾ ਤੇ $2.5 ਲੱਖ ਦਾ ਜਿਹੜਾ ਫਾਈਨ ਆ ਉਹ ਹੋ ਸਕਦਾ ਹੈਗਾ ਆ। ਸੋ FBI ਨੇ ਆਪਣਾ ਨੰਬਰ ਵੀ ਜਾਰੀ ਕੀਤਾ ਵੀ ਜੇ ਹੋਰ ਕਿਸੇ ਪੇਸ਼ੈਂਟ ਦੇ ਨਾਲ ਇਦਾਂ ਦੀ ਬਦਤਮੀਜ਼ੀ ਕੀਤੀ ਆ ਤੇ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਆ ਕੰਟੈਕਟ ਕੀਤਾ ਜਾਵੇ। ਹਰਜੋਤ ਸਿੰਘ ਜੀ, ਇੱਕ ਹੋਰ ਡਾਕਟਰ ਦੀ ਕਰਤੂਤ ਜਿਹੜੀ ਉਹ ਸਾਹਮਣੇ ਆਈ ਹੈ ਇਸ ਵਾਰ ਮਾਘਾ ਡੈਂਟਿਸਟ ਡਾਕਟਰ ਹਰਲੀਨ ਗਰੇਵਾਲ, ਇਹ ਪੰਜਾਬੀ ਮੂਲ ਦੀ ਜਿਹੜੀ ਉਹ ਲੱਗਦੀ ਆ। ਇਹ ਕਹਿੰਦੀ ਵੀ ਮੈਂ ਰਿਪਬਲਿਕਨ ਡਾਕਟਰ ਆ ਤੇ ਡੈਂਟਿਸਟ ਸੀਗੀ। ਕਹਿੰਦੇ ਵੀ ਮੈਂ ਫੋਟੋਆਂ ਲਾਈਆਂ ਹੋਈਆਂ ਆਪਣੇ ਉੱਥੇ ਤੇ ਜਦੋਂ ਕੋਈ ਮੇਰੇ ਕੋਲ ਦੂਜੀ ਪਾਰਟੀ ਵਾਲਾ ਬੰਦਾ ਆਉਂਦਾ ਸੀਗਾ ਤਾਂ ਕਹਿੰਦੀ ਵੀ ਮੈਂ ਉਹਨੂੰ ਜਾਣ ਬੁੱਝ ਕੇ ਜਿਹੜੇ ਆ ਉਹ ਲਿਬਰਲ ਪੇਸ਼ੈਂਟਸ ਆ ਉਹਨਾਂ ਨੂੰ ਘੱਟ ਜਿਹੜੀ ਉਹ ਦਵਾਈ ਲਾਉਂਦੀ ਸੀ ਵੀ ਤਾਂ ਜੋ ਉਹਨਾਂ ਦੇ ਪੀੜ ਜਿਹੜੀ ਉਹ ਜ਼ਿਆਦਾ ਹੋਵੇ। ਸੋ ਦੇਖ ਲਓ ਵੀ ਕਿੱਦਾਂ ਦੇ ਲੋਕ, ਕਿੱਦਾਂ ਦੇ ਕਰਤੂਤੀ ਲੋਕ ਦੁਨੀਆ ਦੇ ਉੱਤੇ ਜਿਹੜੇ ਉਹ ਬੈਠੇ। ਅੱਜ ਤਾਂ ਡਾਕਟਰਾਂ ਨੇ ਹਰਜੋਤ ਸਿੰਘ ਜੀ ਖਬਰਾਂ 'ਚ ਝੜੀ ਲਾਈ ਬੈਠੀ ਆ। ਸੋ ਹੁਣੇ ਤੁਹਾਨੂੰ ਦੇਖਣਾ ਪਊਗਾ ਵੀ ਤੁਸੀਂ ਜਿਹੜੇ ਡਾਕਟਰ ਕੋਲ ਜਾ ਰਹੇ ਆ ਵੀ ਰਿਪਬਲਿਕਨ ਆ ਡੈਮੋਕ੍ਰੇਟ ਆ, ਦੇਖ ਲਓ ਤਾਂ ਬਾਹਲੀ ਹੱਦ ਹੋ ਗਈ ਹਨਾ ਵੀ ਉਹ ਆਪ ਆਪਣੇ ਭਾਸ਼ਣ ਦੇ ਵਿੱਚ ਜਿਹੜੀ ਉਹ ਕਹਿ ਰਹੀ ਆ ਆਪਣੇ ਆਪ ਨੂੰ ਮਾਗਾ ਡੈਂਟਿਸਟ ਜਿਹੜੀ ਉਹ ਕਰਦੀ ਆ। ਸੈਂਟਾ ਕਲੋਰੀਟਾ ਦੇ ਜਿਹੜੇ ਕਲੀਨਿਕ ਦੇ ਜਿਹੜੇ ਰਿਵਿਊ ਆ ਉਹ ਹੁਣ ਬਹੁਤ ਜਿਹੜੇ ਉਹ ਭੈੜੇ ਜਿਹੜੇ ਉਹ ਚੱਲ ਰਹੇ ਆ। ਡਾਕਟਰ ਹਰਲੀਨ ਗਰੇਵਾਲ ਸਕਾਈਲਾਈਨ ਸਮਾਈਲਸ ਦੀ ਜਿਹੜੀ ਉਹ ਹੈਗੀ ਆ ਇੱਕ ਰਿਪਬਲਿਕਨ ਲਿਬਰਟੀ ਗਾਲਾ ਦੇ ਵਿੱਚ 2021 ਦੇ ਇਹਦੇ ਕਮੈਂਟ ਆ ਤੇ ਹੁਣ ਜਿਹੜੇ ਉਹ ਰੀਸਰਫੇਸ ਉਸ ਦੀ ਵੀਡੀਓ ਸਾਹਮਣੇ ਆਈ ਹੈ ਟਿਕਟੌਕ ਦੇ ਉੱਤੇ ਵਾਇਰਲ ਹੋਣ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਉਹ ਪਤਾ ਜਿਹੜਾ ਉਹ ਲੱਗਾ ਆ ਮੇਕ ਯੂਅਰ ਸਮਾਈਲ ਗ੍ਰੇਟ ਅਗੇਨ। ਉਸ ਟਾਈਮ ਦੇ ਉੱਤੇ ਨੇ ਨਾਰਾ ਤਾਂ ਦਿੱਤਾ ਸੀਗਾ ਪਰ ਆਪਣੇ ਭਾਸ਼ਣ ਦੇ ਵਿੱਚ ਜਿਹੜੀ ਉਹ ਕਹਿ ਰਹੀ ਸੀ ਵੀ ਭਾਈ ਮੈਂ ਉਹਨਾਂ ਨੂੰ ਜਾਣ ਬੁੱਝ ਕੇ ਪੀੜ ਜ਼ਿਆਦਾ ਹੋਵੇ ਇਸ ਲਈ ਉਹ ਦਵਾਈ ਜਿਹੜੀ ਉਹਨਾਂ ਦੇ ਘੱਟ ਲਾਉਂਦੀ ਸੀ ਤਾਂ ਜੋ ਉਹਨਾਂ ਨੂੰ ਪੀੜ ਦਾ ਅਹਿਸਾਸ ਜਿਹੜਾ ਹੋਵੇ ਤੇ ਕਰਦੀ ਵੀ ਕਿਹਨਾਂ ਨਾਲ ਸੀ ਜਿਹੜੇ ਕਹਿੰਦੇ ਵੀ ਲਿਬਰਲ ਪੇਸ਼ੈਂਟਸ ਆ ਉਹਨਾਂ ਨੂੰ ਜਾਣ ਬੁੱਝ ਕੇ ਉਹ ਹਰਟ ਕਰ ਰਹੀ ਸੀ। ਤੇ ਹੁਣ ਇਸ ਨੂੰ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਇਸ ਦਾ ਖਾਮਿਆਜ਼ਾ ਜਿਹੜਾ ਉਹ ਭੁਗਤਣਾ ਪਊਗਾ। ਜਿਹੜੇ ਕ੍ਰਿਟਿਕਸ ਆ ਉਹਨਾਂ ਨੇ ਯੈਲਪ ਪੇਜ ਦੇ ਉੱਤੇ ਨੈਗੇਟਿਵ ਰਿਵਿਊ ਤਾਂ ਜਿਹੜੇ ਉਹ ਪਾਏ ਆ ਨਾਲ ਕੈਲੀਫੋਰਨੀਆ ਡੈਂਟਲ ਬੋਰਡ ਦੇ ਇਨਵੈਸਟੀਗੇਸ਼ਨਸ ਨੂੰ ਜਿਹੜਾ ਉਹ ਆਖਿਆ ਵੀ ਭਾਈ ਇਸ ਦੀ ਪ੍ਰੈਕਟਿਸ ਦੀ ਜਿਹੜੀ ਜਾਂਚ ਆ ਉਹ ਕੀਤੀ ਜਾਵੇ ਵੀ ਇਹ ਕੀ ਇਸਨੇ ਕਰਤੂਤ ਕੀਤੀ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਹਜ਼ਾਰਾਂ ਦੇ ਹਿਸਾਬ ਦੇ ਨਾਲ ਬਿਜਲੀ ਦੀ ਨੇ ਸਟ੍ਰਾਈਕ ਕੀਤਾ, ਲਾਈਟਨਿੰਗ ਸਟ੍ਰਾਈਕ ਹੋਈ ਹੈ ਖਾਸ ਕਰਕੇ ਸਦਰਨ ਕੈਲੀਫੋਰਨੀਆ ਦੇ ਸਕਾਈਜ਼ ਦੇ ਵਿੱਚ ਤੇ ਮੀਂਹ ਵੀ ਬਹੁਤ ਜ਼ਿਆਦਾ ਆ ਰਿਹਾ। 2000 ਤੋਂ ਵੱਧ ਵਾਰੀ ਲਾਈਟਨਿੰਗ ਸਟ੍ਰਾਈਕ ਹੋਈ ਹੈਗੀ ਆ ਸਦਰਨ ਕੈਲੀਫੋਰਨੀਆ 'ਚ ਪਿਛਲੇ 48 ਘੰਟਿਆਂ ਦੇ ਵਿੱਚ। ਕੁਆਟਰ ਇੰਚ ਤੱਕ ਜਿਹੜਾ ਮੀਂਹ ਪੈਣ ਜਾ ਰਿਹਾ
ਹਾਈਐਸਟ ਚਾਂਸ ਹੈਗੇ ਆ ਇੰਟੀਰੀਅਰ ਵੈਲੀਜ਼ ਤੇ ਮਾਊਂਟੇਨਸ ਦੇ ਵਿੱਚ। ਪਿਛਲੇ ਹਫ਼ਤਿਆਂ ਦੇ ਦੌਰਾਨ ਵੀ ਉੱਥੇ ਫਲੱਡਿੰਗ ਹੋਈ ਸੀਗੀ। ਇੱਕ ਬੱਚਾ ਵੀ ਮਰ ਗਿਆ ਸੀ, ਕੁਛ ਲੋਕ ਹੜੇ ਵੀ ਸੀਗੇ। ਸੋ ਪੈਸੀਫਿਕ ਓਸ਼ਨ ਦੇ ਓਵਰ 50 ਮੀਲ ਆਫਸ਼ੋਰ ਨੈਸ਼ਨਲ ਵੈਦਰ ਸਰਵਿਸ ਨੇ ਇਹ ਦੱਸਿਆ ਹੈਗਾ ਵੀ ਜਿਹੜੇ ਮੀਂਹ ਦੇ ਚਾਂਸ ਬਹੁਤ ਆ, ਅੱਧੇ ਇੰਚ ਤੱਕ ਜਿਹੜਾ ਮੀਂਹ ਪਊਗਾ। ਬੇ ਏਰੀਏ ਦੇ ਵਿੱਚ 13,000 ਤੋਂ ਵੱਧ ਵਾਰ ਲਾਈਟਨਿੰਗ ਸਟ੍ਰਾਈਕ ਹੋਈ ਆ। 6500 ਇਨ ਦਾ ਕਲਾਊਡ ਤੇ 6700 ਕਲਾਊਡ ਗਰਾਊਂਡ ਦੇ ਵਿੱਚ। ਸੋ ਇੱਕ ਇਹ ਵੀ ਖਤਰਾ ਹੈਗਾ ਕਿਉਂਕਿ ਘਾਹ ਸੁੱਕਾ ਵਗੈਰਾ ਆ ਤੇ ਲਾਈਟਨਿੰਗ ਦੇ ਨਾਲ ਅੱਗ ਲੱਗਣ ਦੇ ਜਿਹੜੇ ਚਾਂਸ ਆ ਉਹ ਵੀ ਬਹੁਤ ਜ਼ਿਆਦਾ ਹੁੰਦੇ ਆ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜਾ ਅਕਤੂਬਰ ਦਾ ਮਹੀਨਾ, ਹਾਲਾਂਕਿ ਕਈ ਵਾਰ ਠੰਡ ਹੋਣੀ ਸ਼ੁਰੂ ਹੋ ਜਾਂਦੀ ਹੈ, ਇਸ ਨੂੰ ਸਭ ਤੋਂ ਜ਼ਿਆਦਾ ਅੱਗ ਲੱਗਣ ਵਾਲਾ ਮਹੀਨਾ ਕੈਲੀਫੋਰਨੀਆ 'ਚ ਮੰਨਿਆ ਜਾਂਦਾ ਹੈ। ਬਿਲਕੁਲ ਜੀ। ਸੋ ਕਿਉਂਕਿ ਹੁਣ ਖੁਸ਼ਕੀ ਹੋ ਗਈ ਹੈ ਨਾ ਹਰਜੋਤ ਸਿੰਘ ਜੀ, ਕਈ ਚਿਰ ਤੋਂ ਮੀਂਹ ਜਦੋਂ ਨਾ ਪੈਣ ਕਰਕੇ ਤੇ ਜਿਹੜਾ ਵੀ ਘਾਹ ਉੱਗਿਆ ਹੈ ਉਹ ਇਸ ਟਾਈਮ ਬੇਸਿਕਲੀ ਸੁੱਕਾ ਬਰੂਦ ਹੀ ਆ। ਤੇ ਬਹੁਤ ਜ਼ਿਆਦਾ ਇਹਤਿਆਤ ਇਹਨਾਂ ਦਿਨਾਂ ਦੇ ਵਿੱਚ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੁੰਦੀ ਹੈ। ਇਕੱਲਾ ਅਕਤੂਬਰ ਹੀ ਨਹੀਂ, ਉਸ ਤੋਂ ਪਹਿਲੇ ਵਾਲੇ ਮਹੀਨੇ ਵੀ ਹੁਣ ਤਾਂ ਫਾਇਰ ਸੀਜ਼ਨ ਦੇ ਅੰਡਰ ਹੀ ਜਿਹੜੇ ਉਹ ਆਉਣ ਲੱਗ ਗਏ ਆ। ਸੁਪਰੀਮ ਕੋਰਟ ਨੇ ਇਜਾਜ਼ਤ ਦੇ ਦਿੱਤੀ ਆ ਰਾਸ਼ਟਰਪਤੀ ਟਰੰਪ ਹੁਣਾਂ ਨੂੰ ਵੀ ਜਿਹੜੀ ਕਾਂਗਰਸ ਦੇ ਦੁਆਰਾ ਐਲੋਕੇਟ ਕੀਤੇ ਗਏ ਨੇ ਫੰਡ $4 ਬਿਲੀਅਨ ਦੇ ਫੋਰਨ ਏਡ ਫੰਡਿੰਗ ਦੇ ਵਿੱਚ, ਉਹਨਾਂ ਨੂੰ ਉਹ ਵਿਦ ਹੋਲਡ ਕਰ ਸਕਦੇ, ਯਾਨੀ ਕਿ ਰੋਕ ਕੇ ਰੱਖ ਸਕਦੇ ਆ। ਰਾਸ਼ਟਰਪਤੀ ਟਰੰਪ ਹੁਣਾਂ ਨੇ ਆਪਣੀ ਜਿਹੜੀ ਤਾਕਤ ਆ ਉਸ ਨੂੰ ਅਸਰਟ ਕੀਤਾ ਸੀ, ਯਾਨੀ ਕਿ ਕਿਹਾ ਸੀਗਾ ਵੀ ਮੇਰੀ ਇਹ ਪਾਵਰ ਬਣਦੀ ਆ ਐਜ਼ ਏ ਰਾਸ਼ਟਰਪਤੀ ਵੀ ਜਿਹੜੇ ਕਾਂਗਰਸ ਦੇ ਦੁਆਰਾ ਵੀ ਜਿਹੜੇ ਫੰਡਸ ਐਲੋਕੇਟ ਹੋਏ ਆ ਫੋਰਨ ਏਡ ਦੇ ਲਈ, ਬਾਹਰਲੀ ਮੁਲਕਾਂ ਦੀ ਮਦਦ ਦੇ ਲਈ, ਉਹਨਾਂ ਨੂੰ ਜਿਹੜਾ ਉਹ ਰੋਕਿਆ ਜਾ ਸਕਦਾ ਆ। ਸੋ ਸੁਪਰੀਮ ਕੋਰਟ ਹੁਣਾਂ ਨੇ ਟਰੰਪ ਹੁਣਾਂ ਦੀ ਝੋਲੀ ਦੇ ਵਿੱਚ ਇੱਕ ਹੋਰ ਜਿੱਤ ਜਿਹੜੀ ਉਹ ਪਾਈ ਆ। ਜਿਹੜੀ ਫੋਰਨ ਏਡ ਦੇ ਉੱਤੇ ਸਪੈਂਡਿੰਗ ਅਪਰੋਪਰੀਏਟ ਕੀਤੀ ਗਈ ਸੀ, ਯਾਨੀ ਕਿ ਮਨਜ਼ੂਰ ਕੀਤੀ ਗਈ ਸੀ ਕਾਂਗਰਸ ਨੇ, ਜਿਹੜੇ ਬਿੱਲ ਜਿਹੜੇ ਲਾਅ ਪਾਸ ਕਰਕੇ ਉਹਨਾਂ ਦੇ ਉੱਤੇ ਵੋਟ ਜਿਹੜੀ ਉਹ ਪਾ ਕੇ। ਪਬਲਿਕ ਸਿਟੀਜ਼ਨ ਲਿਟੀਗੇਸ਼ਨ ਗਰੁੱਪ ਦੇ ਨਿਕਲਸ ਸੈਂਸਮ ਜੋ ਲਾਇਰ ਨੇ, ਉਹਨਾਂ ਵੱਲੋਂ ਕਹਿੰਦੇ ਆ ਵੀ ਇਸ ਫੈਸਲੇ ਨੇ ਜਿਹੜੀ ਸੈਪਰੇਸ਼ਨ ਆਫ ਪਾਵਰ ਦੇ ਪ੍ਰਿੰਸੀਪਲ ਆ, ਯਾਨੀ ਕਿ ਵੀ ਤਾਕਤਾਂ ਦੀ ਵੰਡ ਹੈਗੀ ਆ ਵੀ ਕਾਂਗਰਸ ਕੋ ਕਿਹੜੀ ਆ, ਰਾਸ਼ਟਰਪਤੀ ਕੋ ਕਿਹੜੀ ਆ, ਉਹ ਜਿਹੜੀ ਇੱਕ ਸੈਪਰੇਸ਼ਨ ਆ, ਉਹ ਜਿਹੜੀ ਵੰਡ ਆ, ਉਸ ਨੂੰ ਹੋਰ ਖੋਰ ਦਿੱਤਾ ਹੈਗਾ ਆ। ਸੋ ਕਹਿੰਦੇ ਵੀ ਪ੍ਰਿੰਸੀਪਲਸ ਜਿਹੜੇ ਫੰਡਾਮੈਂਟਲ ਨੇ ਆਪਣੇ ਕਨਸਟੀਟਿਊਸ਼ਨਲ ਆਰਡਰ ਦੇ ਲਈ, ਉਹਨਾਂ ਨੂੰ ਇਹਨਾਂ ਨੇ ਜਿਹੜਾ ਉਹ ਖੋਰਿਆ ਆ। ਤੇ ਕਹਿੰਦੇ ਵੀ ਇਸ ਦੇ ਬਹੁਤ ਭੈੜੇ ਹਿਊਮੈਨੀਟੇਰੀਅਨ ਇੰਪੈਕਟ ਜਿਹੜੇ ਉਹ ਪੈਣਗੇ। ਸੋ ਇਹ ਬਰੀਫ ਆਰਡਰ ਜਿਹੜਾ ਆ ਉਹ ਜਾਰੀ ਕੀਤਾ ਗਿਆ। ਕਹਿੰਦੇ ਵੀ ਉਸ ਦੇ ਵਿੱਚ ਇਹ ਨੋਟ ਕੀਤਾ ਵੀ ਗਵਰਨਮੈਂਟ ਦੇ ਕੋਲ ਉਹਨਾਂ ਨੇ ਇਨਫ ਚੀਜ਼ਾਂ ਜਿਹੜੀਆਂ ਦਿਖਾਈਆਂ, ਕਾਫੀ ਵੀ ਦਿਖਾਤਾ ਵੀ ਹਾਂ ਜਿਹੜੇ ਗਰੁੱਪਸ ਆ ਜੋ ਇਸ ਦੇ ਉਲਟ ਸੂਹ ਕਰ ਰਹੇ ਆ ਵੀ ਇਸ ਤਰੀਕੇ ਦੇ ਨਾਲ ਨਹੀਂ ਹੋਊਗਾ। ਸੋ 3 ਦੇ ਮੁਕਾਬਲੇ 6 ਜਿਹੜੀ ਕੰਜ਼ਰਵੇਟਿਵ ਮੈਜੋਰਟੀ ਨੇ ਇਹੀ ਕਿਹਾ ਵੀ ਜਿਹੜੀ ਐਗਜ਼ੈਕਟਿਵ ਕੰਡਕਟ ਹੈਗੇ ਆ ਫੋਰਨ ਅਫੇਅਰਸ ਦੇ ਵਿੱਚ, ਉਹ ਬਿਲਕੁਲ ਇਹਨਾਂ ਦੇ ਦੁਆਰਾ, ਰਾਸ਼ਟਰਪਤੀ ਟਰੰਪ ਦੁਆਰਾ ਇਸ ਟਾਈਮ ਠੀਕ ਜਿਹੜੇ ਉਹ ਕੀਤੇ ਗਏ ਨੇ। ਕੋਰਟ ਦੇ ਦੁਆਰਾ ਹੁਣ ਤੱਕ 20 ਜਿਹੜੀਆਂ ਐਮਰਜੈਂਸੀ ਐਪਲੀਕੇਸ਼ਨਸ ਆ ਜੋ ਐਡਮਿਨਿਸਟ੍ਰੇਸ਼ਨ ਦੁਆਰਾ ਫਾਈਲ ਕੀਤੀਆਂ ਗਈਆਂ ਰਾਸ਼ਟਰਪਤੀ ਟਰੰਪ ਉਹਨਾਂ ਦੇ ਦੂਜੀ ਕਾਰਜਕਾਲ ਦੇ ਵਿੱਚ, ਉਹਨਾਂ ਨੂੰ ਗ੍ਰਾਂਟ ਕਰ ਦਿੱਤਾ ਹੈਗਾ ਆ। ਹਾਈਵੇ 80 ਨੂੰ ਜਿਹੜੇ ਯੂਜ਼ ਕਰਦੇ ਹੈਗੇ, ਖਾਸ ਕਰਕੇ ਸੈਕਰਾਮੈਂਟੋ ਵਾਲਾ ਏਰੀਆ ਜਿਹੜਾ I-80 ਆ, ਉਹ 55 ਘੰਟਿਆਂ ਦੇ ਲਈ ਬੰਦ ਰਹਿਣਾ ਹੈਗਾ ਆ। ਇੰਟਰਸਟੇਟ 50 ਇੰਟਰਚੇਂਜ ਤੋਂ ਲੈ ਕੇ ਈਸਟ ਬਾਉਂਡ ਹਾਈਵੇ 50 ਇੰਟਰਚੇਂਜ ਇਨ ਯੋਲੋ ਕਾਉਂਟੀ ਤਾਈਂ, ਇਹ ਜਿਹੜਾ ਕੈਲਟ੍ਰੈਨ ਨੇ ਦੱਸਿਆ ਹੈਗਾ। ਸੋ ਉੱਥੇ ਕੰਸਟਰਕਸ਼ਨ ਚੱਲ ਰਹੀ ਹੈਗੀ ਆ ਬੜੀ ਲਾਰਜ ਸਕੇਲ ਦੇ ਉੱਤੇ। ਟਰੱਕਰਸ ਵੀ ਜਿਹੜੇ ਜਾਂਦੇ ਖਾਸ ਕਰਕੇ ਧਿਆਨ ਦੇਣ ਟ੍ਰੈਫਿਕ ਨੂੰ ਕਿ ਕਿਹੜੇ ਏਰੀਏ ਦੇ ਵਿੱਚ ਜਿਹੜਾ ਆ ਹਾਈਵੇ 80 ਬੰਦ ਹੋਣ ਜਾ ਰਿਹਾ 55 ਘੰਟਿਆਂ ਦੇ ਲਈ, ਨਹੀਂ ਤਾਂ ਫਿਰ ਤੁਸੀਂ ਟ੍ਰੈਫਿਕ ਸਟਕ ਹੋ ਜਾਓਗੇ। ਸੋ ਮੋਸਟ ਪ੍ਰੋਬਬਲੀ ਅੱਜ ਦੀ ਨਿਊਜ਼ ਹੈ, ਮੈਨੂੰ ਲੱਗਦਾ ਵੀਕਐਂਡ ਤੇ ਹੀ ਹੋਣਾ ਆ, ਇਸ ਕਰਕੇ ਜਿਹੜੀ ਖਬਰ ਆ ਉਹ ਸੈਕਰਾਮੈਂਟੋ ਬੀ ਨੇ ਸਾਂਝੀ ਕੀਤੀ। ਜੀ ਬਿਲਕੁਲ ਜੀ। ਸੋ ਉਹਨਾਂ ਨੇ ਕਿਹਾ ਵੀ ਮੰਡੇ ਦੇ ਸਵੇਰੇ 4 ਵਜੇ ਤੱਕ, ਅੱਜ ਰਾਤ ਨੂੰ, ਸ਼ੁੱਕਰਵਾਰ ਰਾਤ ਨੂੰ 9 ਵਜੇ ਜਿਹੜਾ ਉਹ ਸ਼ੁਰੂ ਹੋ ਕੇ ਤੇ ਸੋਮਵਾਰ ਦੇ ਜਿਹੜੇ ਸਵੇਰੇ 4 ਵਜੇ ਤੱਕ ਇਹ ਬੰਦ ਜਿਹੜੇ ਉਹ ਰਹਿਣਗੇ। ਸੋ ਮੇਕ ਸ਼ੋਰ ਕਰਿਓ ਵੀ ਜਿਹੜੇ ਉਹ ਜਾ ਰਹੇ ਆ। ਹਰਜੋਤ ਸਿੰਘ ਜੀ, ਆਪਾਂ ਟਰੱਕਰਸ ਦਾ ਕਹਿ ਦਿੰਦੇ ਆ, ਪਰ ਅੱਜ ਦੇ ਆਰਡਰ ਨੇ ਤਾਂ ਟਰੱਕਰਸ ਨੂੰ ਵੀ ਕਈਆਂ ਨੂੰ ਰੋਡ ਤੋਂ ਜਿਹੜਾ ਉਹ ਲਾ ਦਿੱਤਾ। ਬਹੁਤ ਜ਼ਿਆਦਾ ਇਸ ਟਾਈਮ ਕਨਫਿਊਜ਼ਨ ਤੇ ਬਹੁਤ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ। ਸੋ ਐਗਜ਼ੈਕਟ ਕਲੈਰਿਟੀ ਜਿਹੜੀ ਆ ਹੁਣ ਕੈਲੀਫੋਰਨੀਆ ਵਾਲੇ ਜਾਂ ਉਹ ਸਟੇਟਾਂ ਵਾਲੇ ਜਿਹੜੇ ਉਹ ਕਨਫਰਮ ਕਰ ਸਕਦੇ ਆ। ਨਵੀਆਂ ਜਿਹੜੀਆਂ ਹਰਜੋਤ ਸਿੰਘ ਜੀ ਕੁਝ ਜਾਣਕਾਰੀਆਂ ਪ੍ਰਾਪਤ ਹੋ ਰਹੀਆਂ, ਜਿਹੜੀ ਸੈਕਟਰੀ ਆਫ ਵਾਰ ਜਾਂ ਡਿਫੈਂਸ ਸਕੱਤਰ ਵੀ ਜਿਨ੍ਹਾਂ ਨੂੰ ਕਿਹਾ ਜਾਂਦਾ ਆ, ਹੈਗਸੈਥ ਹੁਣਾਂ ਨੇ ਜਿਹੜੀ ਟੌਪ ਬਰਾਸ ਦੀ ਗੈਦਰਿੰਗ ਸੱਦੀ ਆ, ਉਸ ਨੂੰ ਜਿਹੜਾ ਉਹ ਲੈ ਕੇ ਕਹਿੰਦੇ ਵੀ 1 ਘੰਟੇ
ਤੱਕ ਜਾਂ ਉਸ ਤੋਂ ਘੱਟ ਦਾ ਜਿਹੜਾ ਇਹਨਾਂ ਨੇ ਵਾਰੀਅਰ ਈਥੋਸ ਦੇ ਉੱਤੇ ਭਾਸ਼ਣ ਦੇਣਾ ਆ ਵੀ ਆਪਾਂ ਜਾਬਾਜ਼ ਆ, ਕਿੱਦਾਂ ਆਪਾਂ ਵਾਰੀਅਰ ਆ ਤੇ ਕਿੱਦਾਂ ਆਪਾਂ ਲੜਾਈਆਂ ਦੇ ਵਿੱਚ ਅੱਗੇ ਜਿਹੜਾ ਉਹ ਵਧਣਾ ਹੈ ਤੇ ਆਰਮੀ ਨੂੰ ਜਾਂ ਜਿੰਨੀਆਂ ਵੀ ਬ੍ਰਾਂਚਿਸ ਆ ਸਾਰਿਆਂ ਨੂੰ ਕਿੱਦਾਂ ਮੋਹਰੇ ਜਿਹੜਾ ਉਹ ਅੱਗੇ ਲੈ ਕੇ ਜਾਣਾ ਆ। ਕਈ ਜਿਹੜੇ ਲੋਕ ਇਸ ਦੇ ਨਾਲ ਈਵੈਂਟ ਦੇ ਨਾਲ ਜੁੜੇ ਹੋਏ ਆ ਉਹਨਾਂ ਨੇ ਕੁਝ ਪੱਤਰਕਾਰਾਂ ਨੂੰ ਜਿਹੜਾ ਉਹ ਦੱਸਿਆ, ਵਾਸ਼ਿੰਗਟਨ ਪੋਸਟ ਇਹ ਰਿਪੋਰਟ ਕਰ ਰਹੀ ਆ। ਪਰ ਕਹਿੰਦੇ ਵੀ ਜਿਹੜੇ ਟੌਪ ਦੇ ਜਰਨੈਲ ਆ ਉਹ ਇਹ ਵੀ ਤਿਆਰੀ ਦੇ ਵਿੱਚ ਜਾ ਰਹੇ ਆ ਵੀ ਭਾਈ ਸਾਨੂੰ ਫਾਇਰ ਵੀ ਕੀਤਾ ਜਾ ਸਕਦਾ ਤੇ ਸਾਡੀਆਂ ਡਿਮੋਸ਼ਨਸ ਵੀ ਜਿਹੜੀਆਂ ਉਹ ਇਸ ਦੇ ਵਿੱਚ ਹੋ ਸਕਦੀਆਂ ਹੈਗੀਆਂ ਆ। ਸੋ ਇਹ ਹੁਣ ਦੇਖੋ ਅੱਗੇ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਕੁਝ ਕੁ ਲੋਕਾਂ ਨੂੰ ਆਨਲਾਈਨ ਤੇ ਕੁਝ ਕੁ ਲੋਕਾਂ ਨੂੰ ਜਿਹੜਾ ਆ ਉਹ ਮੌਕੇ ਦੇ ਉੱਤੇ ਜਿਹੜਾ ਉਹ ਮੌਜੂਦ ਹੋਣਗੇ। ਸੋ ਕਹਿੰਦੇ ਵੀ ਸੀਨੀਅਰ ਐਨਲਿਸਟਡ ਲੀਡਰਸ 1 ਸਟਾਰ ਜਨਰਲ ਤੋਂ ਲੈ ਕੇ ਰੀਅਰ ਐਡਮਿਰਲ ਤੱਕ ਤੇ ਉਸ ਤੋਂ ਵੀ ਵੱਧ ਜਿਹੜੇ ਲੋਕ ਨੇ ਇਹਨਾਂ ਵੱਖ-ਵੱਖ ਬ੍ਰਾਂਚਿਸ ਦੇ ਵਿੱਚ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਸੱਦਿਆ ਗਿਆ ਆ। ਸੋ ਦਰਜਨਾਂ ਤੋਂ ਲੈ ਕੇ ਸੈਂਕੜੇ ਜਿਹੜੇ ਜਰਨੈਲ ਆ ਵੱਖ-ਵੱਖ ਬ੍ਰਾਂਚਾਂ ਦੇ ਉਹ ਇਸ ਮੀਟਿੰਗ ਦੇ ਵਿੱਚ ਸਕੱਤਰ ਸਾਹਿਬ ਦੇ ਨਾਲ ਸ਼ਾਮਲ ਜਿਹੜੇ ਉਹ ਹੋਣਗੇ ਤੇ ਕਹਿੰਦੇ ਵੀ ਹੀ ਵਾਂਟਸ ਟੂ ਸੀ ਜਨਰਲਸ ਵੀ ਸਾਰੇ ਜਰਨੈਲਾਂ ਨੂੰ ਜਿਹੜਾ ਉਹ ਦੇਖਣਾ ਚਾਹੁੰਦੇ ਆ। ਸੋ ਦੇਖੋ ਕੀ ਇਸ ਦੇ ਵਿੱਚ ਅੱਗੇ ਬਣਦਾ ਹੈ ਜਾਂ ਕਿਹੜੀ ਦਿਸ਼ਾ ਤੇ ਕਿਹੜੀ ਦਸ਼ਾ ਵੱਲ ਨੂੰ ਜਿਹੜੇ ਆ ਜਿਹੜਾ ਡਿਪਾਰਟਮੈਂਟ ਆਫ ਵਾਰ ਆ ਉਸ ਵੱਲ ਨੂੰ ਉਸ ਨੂੰ ਜਿਹੜਾ ਹੁਣ ਅੱਗੇ ਘੱਲਿਆ ਜਾਂਦਾ ਹੈਗਾ। ਕੈਲੀਫੋਰਨੀਆ ਦੁਨੀਆ ਦੀ ਚੌਥੀ ਲਾਰਜੈਸਟ ਇਕਨੋਮੀ ਸਟਿਲ ਰਹੀ ਆ। 4.3% GDP ਗਰੋਥ ਹੋਈ ਹੈ ਸੈਕੰਡ ਕੁਆਟਰ ਦੇ ਵਿੱਚ, ਜਦ ਕਿ USA ਦੇ ਵਿੱਚ 3.8%। ਸੋ USA ਨਾਲੋਂ ਕੈਲੀਫੋਰਨੀਆ ਦੀ ਜਿਹੜੀ ਇਕਨੋਮੀ ਦਾ GDP ਆ ਉਹ ਵੱਧ ਰਿਹਾ ਹੈਗਾ। ਗੋਲਡਨ ਸਟੇਟ ਦੀ ਇਕਨੋਮੀ ਨੇ ਜਿਹੜਾ ਆ 4.215 ਟ੍ਰਿਲੀਅਨ ਡਾਲਰ ਵਰਥ ਆਫ ਜਿਹੜਾ ਆ ਪ੍ਰੋਡਿਊਸ ਕੀਤਾ ਹੈਗਾ ਆ ਸੈਕੰਡ ਕੁਆਟਰ ਦੇ ਵਿੱਚ। ਸੋ ਕੈਲੀਫੋਰਨੀਆ ਜੇ ਓਵਰਆਲ ਜੇ ਦੁਨੀਆ 'ਚ ਦੇਖਿਆ ਜਾਵੇ ਚੌਥੇ ਨੰਬਰ ਤੇ ਜਿਹੜੀ ਇਕਨੋਮੀ ਆਈ ਹੈਗੀ ਜੀ। ਜਿਮੀ ਕਿਮਲ ਜਿਹੜਾ ਹਰਜੋਤ ਸਿੰਘ ਜੀ ਜਿਸ ਨੂੰ ਵਾਪਸ ਲੈ ਆਂਦਾ ਗਿਆ ਸੀਗਾ ਉਹਦਾ ਦਾ ਨੈਕਸਟਾਰ ਮੀਡੀਆ ਨੇ ਤੇ ਸਿਨਕਲੇਅਰ ਇਨਕਾਰਪੋਰੇਟਡ ਜਿਹੜੇ ਲੋਕਲ ਟੈਲੀਵਿਜ਼ਨ ਜਾਇੰਟਸ ਆ ਉਹਨਾਂ ਨੇ ਬਾਈਕਾਟ ਕੀਤਾ ਸੀ। ਉਹਨਾਂ ਨੇ ਵੀ ਅੱਜ ਐਲਾਨ ਕਰ ਦਿੱਤਾ ਵੀ ਉਹ ਆਪਣੇ ਬਾਈਕਾਟ ਨੂੰ ਐਂਡ ਕਰ ਰਹੇ ਆ। ਉਹਨਾਂ ਨੇ ਕਿਹਾ ਵੀ ਅਸੀਂ ਆਪਣੇ ਵਿਊਅਰ, ਐਡਵਰਟਾਈਜ਼ਰਸ ਤੇ ਕਮਿਊਨਿਟੀ ਲੀਡਰਸ ਦੀ ਜਿਹੜੀ ਫੀਡਬੈਕ ਤੋਂ ਪ੍ਰਭਾਵਿਤ ਹੋ ਕੇ ਫੈਸਲਾ ਲੈ ਰਹੇ ਆ। ਪਰ ਇਹ ਵੀ ਰਿਪੋਰਟ ਆ ਰਹੀ ਸੀ ABC ਨੇ ਕਹਿ ਦਿੱਤਾ ਸੀਗਾ ਵੀ ਜਿਹੜਾ ਮੰਡੇ ਨਾਈਟ ਫੁੱਟਬਾਲ ਤੇ ਜਿਹੜੇ ਹੋਰ ਪ੍ਰੋਗਰਾਮ ਆ ਅਸੀਂ ਤੁਹਾਨੂੰ ਉਹ ਵੀ ਨਹੀਂ ਫਿਰ ਆਪਣੇ ਤੁਹਾਡੇ ਜਿਹੜੇ ਨੈਟਵਰਕ ਦੇ ਉੱਤੇ ਸ਼ੋਅ ਕਰਨ ਦੇਣੇ। ਸੋ ਬਾਹ ਮਿਲਾਦਾ ਉਹਨਾਂ ਨੇ ਵੀ ਡਿਜ਼ਨੀ ਵਾਲਿਆਂ ਨੇ ABC ਵਾਲਿਆਂ ਨੇ ਵੀ ਇਹਨਾਂ ਦੀ ਜਿਹੜੀ ਮਰੋੜੀ ਆ ਤੇ ਇਵੈਂਚੁਅਲੀ ਇਹਨਾਂ ਨੂੰ ਵੀ ਜਿਹੜੀ ਗੱਲ ਇਹਨਾਂ ਦੀ ਹੁਣ ਮੰਨਣੀ ਜਿਹੜੀ ਉਹ ਪੈ ਗਈ ਆ। ਸੋ ਜਿਮੀ ਕਿਮਲ ਜਿਹੜਾ ਇੱਕ ਕਮੇਡੀਅਨ ਆ ਉਸ ਨੂੰ ਪਹਿਲਾਂ ਅਣਮਿੱਥੇ ਸਮੇਂ ਦੇ ਲਈ ਡਿਜ਼ਨੀ ਵਾਲਿਆਂ ਨੇ ਲਾਤਾ ਸੀ, ਫਿਰ ਦੁਬਾਰਾ ਲੱਗ ਗਿਆ ਸੀਗਾ। ਸੋ ਕਾਫੀ ਰੌਲਾ ਰੱਪਾ ਫਰੀडम ਆਫ ਸਪੀਚ ਨੂੰ ਲੈ ਕੇ ਇਸ ਪੂਰੇ ਮਾਮਲੇ 'ਚ ਪੈਂਦਾ ਰਿਹਾ ਆ। ਬਿਲਕੁਲ। ਸੋ ਜਿਹੜਾ ਜਿਮੀ ਕਿਮਲ ਨੂੰ ਦੱਸਦੇ ਜਾਈਏ ਕਹਿੰਦੇ ਵੀ ਮਿਲੀਅਨ ਤੋਂ ਥੱਲੇ ਲੋਕ ਦੇਖਦੇ ਸੀ ਪਰ ਉਹਦੀ ਇੰਨੀ ਕੁ ਐਡਵਰਟਾਈਜ਼ਮੈਂਟ ਹੋ ਗਈ ਜਦੋਂ ਹੁਣ ਉਹ ਪਹਿਲੀ ਵਾਰੀ ਆਇਆ ਫਾਇਰ ਹੋਣ ਤੋਂ ਬਾਅਦ 6.5 ਮਿਲੀਅਨ ਲੋਕਾਂ ਨੇ ਦੇਖਿਆ। ਹੁਣ ਇਸੇ ਕਰਕੇ ਜਿਹੜੇ ਨੈਟਵਰਕਸ ਨੇ ਨਹੀਂ ਕੀਤਾ ਸੀ ਉਹਨੇ ਕਿਹਾ ਵੀ ਇਹ ਤਾਂ ਆਪਾਂ ਤਾਂ ਪਿੱਛੇ ਰਹਿ ਗਏ, ਹੁਣ ਉਹਨਾਂ ਦੇ ਨੁਕਸਾਨ ਹੋ ਗਿਆ ਉਹਨਾਂ ਨੂੰ। ਮਾਰਕੀਟਸ ਦੀ ਹਰਜੋਤ ਸਿੰਘ ਗੱਲ ਕਰਦੇ ਜਾਈਏ ਅੱਜ ਡਾਓ ਜੋਨ ਦੇ ਵਿੱਚ 300 ਪੁਆਇੰਟਾਂ ਦਾ ਇਜ਼ਾਫਾ ਹੋਇਆ, 46,247 ਤੇ ਬੰਦ ਹੋਈ। S&P 39 ਪੁਆਇੰਟ ਵੱਧ ਕੇ 6600 ਤੇ 44 ਤੇ, ਨੈਸਡੈਕ 100 ਪੁਆਇੰਟ ਵੱਧ ਕੇ 22,484 ਤੇ ਬੰਦ ਹੋਇਆ। ਸੋਨੇ ਦਾ ਭਾਅ ਇਹ ਵੀ ਲਗਾਤਾਰ ਵੱਧ ਹੀ ਰਿਹਾ ਆ 3700 ਤੇ 90 ਪਰ ਡਾਲਰ ਪਰ ਆਉਂਸ ਦੇ ਹਿਸਾਬ ਨਾਲ। ਕੱਚੇ ਤੇਲ ਦੀ ਕੀਮਤ $65 ਪ੍ਰਤੀ ਬੈਰਲ। 10 ਈਅਰ ਯੀਲਡ ਜਿਹੜੀ ਆ 4.17%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,09,701 ਤੇ ਇਥੀਰੀਅਮ 4,000 ਤੇ $28 ਦੇ ਬਰਾਬਰ ਚੱਲ ਰਿਹਾ ਹੈਗਾ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 281 ਰੁਪਏ ਤੇ 37 ਪੈਸੇ। $1 ਦੇ ਬਰਾਬਰ ਇੰਡੀਆ ਦੇ 88 ਰੁਪਏ ਤੇ 67 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਤੇ ਕੱਲ ਨੂੰ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਸਵੇਰੇ ਤਕਰੀਬਨ 9:30 ਵਜੇ ਸ਼ੁਰੂ ਹੋਊਗਾ। ਪਰ ਉਸ ਦੇ ਵਿੱਚ ਥੋੜੇ ਨਿੱਜੀ ਕਾਰਨਾਂ ਦੇ ਕਰਕੇ ਕਾਲਸ ਜਿਹੜੀਆਂ ਉਹ ਨਹੀਂ ਲੈ ਹੋਣਗੀਆਂ। ਤੁਹਾਨੂੰ ਪਹਿਲਾਂ ਹੀ ਜਿਹੜੀ ਉਹ ਆਪਾਂ ਜਿਹੜੀ ਉਹ ਜਾਣਕਾਰੀ ਜਿਹੜੀ ਉਹ ਦੇ ਰਹੇ ਹਾਂ। ਪਰ ਵੱਖ-ਵੱਖ ਅਹਿਮ ਗੱਲਾਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਉਹ ਜਿਹੜੀਆਂ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਉਸ ਪ੍ਰੋਗਰਾਮ 'ਚ ਕਰਾਂਗੇ। ਸੋ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।